अस्सलाम वालेकुम लो जी यारो बेलियो मित्रों सज्जनों ते सहेलियों तुसीं देख रहे हो SMS पंजाबी ते खबर जिहड़ी आ रही है वो पाकिस्तान दे क्रिकेट ग्राउंड चो आ रही है कि PSL दा हो गया जनाब इफ्तिताह और वो जिहड़ा कंजर खाना उन्होंने शुरू किया उत्थे होए होए मैं कहना वा कि कमाल प्लस धमाल। ਉਹ ਬਈ ਉਹ ਆਪਣਾ ਬਲੂਨ ਜਿਹਾ ਉਡਾਇਆ ਉੱਥੇ ਅਤੇ ਆਪਣਾ ਜਿਹੜਾ ਭਗਾਨਾ ਜਿਹਨੂੰ ਕਹਿੰਦੇ ਨੇ ਵੱਡਾ ਬਲੂਨ ਹੀ ਕਹਿ ਲਓ ਠੀਕ ਉਹ ਬਲੂਨ ਜਿਹੜਾ ਪੰਜਾਬੀ 'ਚ ਉਹੀ ਕਹਿੰਦੇ ਨੇ ਅਤੇ ਉਹ ਆਪਣਾ ਉਡਾਇਆ ਜਨਾਬ ਅਤੇ ਨਾਲ ਉਹਦੇ ਉੱਡੀ ਹੈ ਇੱਕ ਹੂਰ ਪਰੀ ਹਾਏ ਹਾਏ ਉਹ ਹੂਰ ਪਰੀ ਵਿੱਚ ਉੱਡ ਕੇ ਤਾਂ ਕਰਤਬ ਦਿਖਾ ਰਹੀ ਹੈ ਅਤੇ ਆਵਾਮ ਜਿਹੜੀ ਆ ਉਹ ਮਹਿਸੂਸ ਹੋ ਰਹੀ ਆ ਉਹ ਵਾਹ ਵਾਹ ਕਰ ਰਹੀ ਆ ਕਿ ਵੀ ਆ ਆਪਣਾ ਹਵਾ ਦੇ ਵਿੱਚ ਜਿਹੜੇ ਕਰਤਬ ਦਿਖਾਏ ਜਾ ਰਹੇ ਨੇ ਉਹ ਹੂਰ ਪਰੀ ਵੱਲੋਂ ਅਤੇ ਉਹ ਦਿਖਾ ਕੇ ਅਤੇ ਆਵਾਮ ਨੂੰ ਦੱਸਿਆ ਜਾ ਰਿਹਾ ਕਿ ਦੇਖੋ ਇੰਜੋਏ ਕਰੋ ਛੱਡੋ ਪਰ ਜਿੰਨੀ ਵੀ ਮਹਿੰਗਾਈ ਮੰਗੂਈ ਹੋ ਗਈ ਆ ਜਿੰਨੀ ਵੀ ਤੁਹਾਡੀ ਵੱਜੀ ਪਈ ਆ ਉਹ ਭੁੱਲ ਜਾਓ ਤਾਂ ਇਹ ਦੇਖੋ ਇਹ ਇੰਜੋਏ ਕਰੋ ਅਤੇ ਆਵਾਮ ਵੀ ਉਹੋ ਜਿਹੀ ਫੁੱਦੂ ਜਿਹੜੀ ਆ ਉਹ ਜਨਾਬ ਉੱਥੇ ਭਰਿਆ ਪਿਆ ਸਟੇਡੀਅਮ ਔਰ ਵਾਹ ਨਹੀਂ ਬੱਲੇ ਕਰਾ ਰਹੀ ਔਰ ਟਿਕਟਾਂ ਖਰਚ ਕੇ ਯਾਰ ਕੌਮ ਬਹੁਤ ਅਮੀਰ ਹੈ ਯਕੀਨ ਕਰੋ ਐਵੇਂ ਗੱਲਾਂ ਬਣੀਆਂ ਐਵੇਂ ਬਕਵਾਸ ਆ ਅਸੀਂ ਤੁਸੀਂ ਵੀ ਐਵੇਂ ਬਕਵਾਸ ਹੀ ਕਰਦੇ ਹਾਂ ਯਕੀਨ ਕਰੋ ਕਿ ਵੀ ਬੜੀ ਮਹਿੰਗਾਈ ਹੋ ਗਈ ਆ ਗਰੀਬ ਰੁਲ ਗਿਆ ਗਰੀਬ ਮਾਰ ਹੋ ਗਈ ਆਵਾਮ ਦਾ ਬੇੜਾ ਗਰਕ ਆਵਾਮ ਸਾਰੀ ਸਟੇਡੀਅਮ 'ਚ ਪਹੁੰਚੀ ਹੋਈ PSL ਦੀਆਂ ਉੱਥੇ ਜਿੰਨਾ ਵੀ ਕੰਜਰਖਾਨਾ ਹੋ ਰਿਹਾ ਉਹ ਸਾਰਾ ਦੇਖਿਆ ਜਾ ਰਿਹਾ ਉੱਥੇ ਜਨਾਬ ਇੱਕ ਪਾਕਿਸਤਾਨੀ ਸ਼ਕੀਰਾ ਜਿਹੜੀ ਆ ਉਹ ਵੀ ਪਹੁੰਚੀ ਹੋਈ ਆ ਉਹ ਵੀ ਕੋਈ ਨਾਚ ਗਾ ਰਹੀ ਆ ਉੱਥੇ ਗਾਣੇ ਗਾ ਰਹੀ ਆ ਆਤਿਫ ਅਸਲਮ ਵੀ ਨਾਲ ਉੱਥੇ ਪਹੁੰਚਿਆ ਹੋਇਆ ਮਤਲਬ ਸਹੀ ਸਿੱਧਾ ਕੰਜਰਖਾਨਾ ਜ਼ਿਆਦਾ ਸਾਰਾ ਹੋ ਰਿਹਾ ਉਹ ਲੱਗਦਾ ਹੀ ਨਹੀਂ ਕਿ ਵੀ ਇਸਲਾਮੀ ਜਮਹੂਰੀਆ ਪਾਕਿਸਤਾਨ ਆ ਅਤੇ ਉਹ ਮੇਰਾ ਮਤਲਬ ਆਵਾਮ ਵੀ ਜਿਹੜੀ ਨਾ ਉਹਦੇ 'ਚ ਲੱਗੀ ਹੋਈ ਆ ਅਤੇ ਛੱਡੋ ਪਨਾ ਅੱਜ ਤੋਂ ਬਾਅਦ ਅਸੀਂ ਕੋਈ ਮਹਿੰਗਾਈ ਦੀ ਗੱਲ ਨਹੀਂ ਕਰਨੀ ਕਿ ਮਹਿੰਗਾਈ ਹੋ ਗਈ ਇਹ ਹੋ ਗਿਆ ਉਹ ਕੁਛ ਨਹੀਂ ਹੋ ਗਿਆ ਦੇਖੋ ਲੋਕ ਭਰਿਆ ਪਿਆ ਸਟੇਡੀਅਮ ਟਿਕਟਾਂ ਖਰਚ ਕੇ ਬਈ ਉਹਨਾਂ ਕੋਲ ਪੈਸੇ ਹੈ ਅਤੇ ਟਿਕਟਾਂ ਲੈ ਕੇ ਆਏ ਨਾ ਅਗਲੇ ਹਾਂਜੀ ਜਾਂ ਤਾਂ ਵੀ ਇੰਨੀ ਮਹਿੰਗਾਈ ਹੋ ਗਈ ਅਤੇ ਫਿਰ ਸਟੇਡੀਅਮ ਖਾਲੀ ਹੁੰਦਾ ਉਹ ਵੀ ਠੀਕ ਆ ਉਹ ਕਹਿੰਦੇ ਨੇ ਭਾਈ ਐਵੇਂ ਬਕਵਾਸ ਕਰਦੇ ਆ YouTube 'ਤੇ ਬਹਿ ਕੇ ਲੋਕ ਆਵਾਮ ਨੂੰ ਕੋਈ ਪਰਵਾਹ ਨਹੀਂ ਕੋਈ ਮਹਿੰਗਾਈ ਨਹੀਂ ਹੋਈ 400 ਦਾ ਪੈਟਰੋਲ ਹੋ ਗਿਆ ਕੀ ਫਰਕ ਪੈਂਦਾ ਕੁਛ ਵੀ ਨਹੀਂ ਸਟੇਡੀਅਮ ਭਰਿਆ ਪਿਆ ਲੋਕ ਹੱਲਾ ਗੁੱਲਾ ਕਰ ਰਹੇ ਆ ਲੋਕ ਜਨਾਬ ਖੇਡ ਤਮਾਸ਼ੇ ਦੇਖ ਰਹੇ ਆ ਹੋਰ ਪਰੀ ਜਿਹੜੀ ਉੱਤੇ ਲਮਕ ਰਹੀ ਆ ਇਹਨੂੰ ਦੇਖ ਕੇ ਅਤੇ ਆਪਣਾ ਪੈਸੇ ਪੂਰੇ ਕਰ ਲਏ ਮੈਚ 'ਤੇ ਉਹਨਾਂ ਨੇ ਕੀ ਪੈਸੇ ਪੂਰੇ ਕਰ ਬਾਬੇ ਕਹਿੰਦੇ ਹੋਰ ਪਰੀ ਹੈ ਕੌਣ ਮੈਂ ਕਿਹਾ ਦੂਰੋਂ ਨਹੀਂ ਦੇਖੀ ਜਾ ਸਕਦੀ ਕੋਈ ਨਾ ਕੋਈ ਹਕੂਮਤ ਦੀ ਹੀ ਹੋਣੀ ਹੈ ਕੋਈ ਬਾਬਾ ਜੀ ਕਹਿੰਦੇ ਡੱਡੂ ਤਾਂ ਨਹੀਂ ਉੱਤੇ ਦਹਾਰਿਆ ਕਰਤਬ ਡੱਡੂ ਇੰਨੇ ਜੋਗਾ ਨਹੀਂ ਗਾ ਕਿ ਇੰਨੀ ਉੱਤੇ ਜਾ ਕੇ ਬਾਬਾ ਜੀ ਕਹਿੰਦੇ ਤੈਨੂੰ ਪਤਾ ਹੀ ਨਹੀਂ ਡੱਡੂ ਹਾਂ ਡੱਡੂ ਬਹੁਤ ਵੱਡੀ ਚੀਜ਼ ਹੈ ਬੜੀ ਵੱਡੀ ਆਈਟਮ ਆ ਕਿਸੇ ਟਾਈਮ ਵੀ ਇਹੋ ਜਿਹੇ ਕੱਪੜੇ ਪਾ ਕੇ ਅਤੇ ਉੱਤੇ ਜਨਾਬ ਕਰਤਬ ਦਿਖਾ ਕੇ ਤਾਂ ਮਹਿਸੂਸ ਕਰ ਸਕਦਾ ਹੋ ਸਕਦਾ ਡੱਡੂ ਹੀ ਹੋਵੇ ਪੋਲੀ ਬਰਾਲ ਨਹੀਂ ਹੋ ਸਕਦੀ ਮੈਂ ਕਿਹਾ ਬਾਬਾ ਜੀ ਪੋਲੀ ਕਿਉਂ ਨਹੀਂ ਹੋ ਸਕਦੀ ਬਾਬਾ ਜੀ ਕਹਿੰਦੇ ਪੋਲੀ ਦਾ ਵਜ਼ਨ ਹੀ ਬਹੁਤ ਹੈ ਹਾਂ ਖੁਸ਼ੀ ਨਹੀਂ ਆਪਣਾ ਅਸਮਾ ਪੋਲੀ ਆ ਬਲਕਿ ਉਹਨੂੰ ਕਹਿਣਾ ਤਾਂ ਉਹੀ ਚਾਹੀਦਾ ਕਿ ਉਹ ਆਪਣਾ ਕੀ ਉਹਨੂੰ ਕਹਿੰਦੇ ਆ ਅਜ਼ਮਾ ਭੰਬੀਰੀ ਜਿਹੜੀ ਆ ਉਹਦਾ ਵਜ਼ਨ ਬਹੁਤ ਆ ਬਾਬਾ ਜੀ ਕਹਿੰਦੇ ਕਿ ਉਹ ਚੜ੍ਹ ਜਾਂਦੀ ਅਤੇ ਬਲੂਨ ਨੇ ਇੱਕ ਤਾਂ ਉੱਡਣਾ ਨਹੀਂ ਸੀ ਜੇ ਉੱਡ ਹੀ ਗਿਆ ਬਲੂਨ ਤਾਂ ਬਾਬਾ ਜੀ ਕਹਿੰਦੇ ਉਹਨੇ ਵਿੱਚ ਪੜ ਜਾਣਾ ਸੀ ਪੋਲੀ ਨੇ ਮੁੱਦੀ ਹੋਏ ਪਿਆ ਵਜ਼ਨ ਬਹੁਤ ਜ਼ਿਆਦਾ ਐਡਾ ਵੱਡਾ ਬਲੂਨ ਓਡਾ ਹੀ ਵੱਡਾ ਦਾ ਮੂੰਹ ਆ ਜਿਸ ਦੇ ਮੇਕਅਪ ਕਰਾ ਕੇ ਆ ਜਾਂਦੀ ਹੈ ਅਤੇ ਉਹ ਤਾਂ ਹੋ ਨਹੀਂ ਸਕਦਾ ਡੱਡੂ ਹੋ ਸਕਦਾ ਅੱਜ ਕੱਲ੍ਹ ਡੱਡੂ ਬੜਾ ਪਤਲਾ ਦੁਬਲਾ ਹੋਇਆ ਹੋ ਸਕਦਾ ਮੈਂ ਕਿਹਾ ਬਾਬਾ ਜੀ ਹੋ ਸਕਦਾ ਮਾਈ ਹੋਵੇ ਮਾਈ ਆਪ ਚੜੀ ਹੋਵੇ ਉੱਤੇ ਪੁਰਾਣੇ ਬਾਬਾ ਜੀ ਕਹਿੰਦੇ ਨਹੀਂ ਉਹ ਮਾਈ ਦੇ ਬਲੂਨ ਹੋਰ ਨੇ ਮਾਈ ਤੱਕ ਮਾਈ ਆਊਗੀ ਇੱਥੇ ਇੱਥੇ ਬੜਾ ਵੱਡਾ ਫੰਕਸ਼ਨ ਹੋਊਗਾ ਇੱਥੇ ਜਨਾਬ ਉਹ ਤੁਹਾਨੂੰ ਪਤਾ ਕਿ ਜਿਹਦੇ ਡਿਕਟੇਟਰ ਦਾ ਸੂਸੂ ਆ ਉਹ ਲਗਾ ਫਿਰਦਾ PSL ਸ਼ੁਰੂ ਕਰਵਾ ਕੇ ਉਹੀ ਸਾਰਾ ਕੰਜਰਖਾਨਾ ਕਰਵਾ ਰਿਹਾ ਅਤੇ ਕੰਜਰਖਾਨੇ ਦੇ ਵਿੱਚ ਸਟੇਜ ਲਵਾ ਕੇ ਅਤੇ ਉਹ ਬੁਲਾਏਗਾ ਵੀ ਉਹ ਮਾਈ ਵੀ ਆਏਗੀ ਇੱਥੇ ਅਤੇ ਮਾਈ ਦਾ ਜਿਹੜਾ ਖਸਮ ਉਹ ਵੀ ਆਏਗਾ ਬਾਬਾ ਜੀ ਸਭ ਬਾਬਾ ਜੀ ਕਹਿੰਦੇ ਉਹ ਨਹੀਂ ਪੁਰਾਣੀ ਗੱਲਾਂ ਹੋ ਗਈਆਂ ਨਵਾਂ ਹਿਸਾਬ ਤਾਂ ਕੁਛ ਹੋਰ ਆ ਮਾਈ ਉੱਥੇ ਆ ਕੇ ਜਨਾਬ ਉਹ ਵੀ ਆਪਣਾ ਪਾਪੀ ਚੂਲੇ ਦੇ ਸ਼ਾਹਕਾਰ ਜਿਹੜੇ ਉਹ ਦਿਖਾਏਗੀ ਅਤੇ ਕੌਮ ਨੂੰ ਦੱਸਿਆ ਜਾਏਗਾ ਕਿ ਦੇਖੋ ਅਸੀਂ ਕਿੰਨੀ ਤੁਹਾਡੇ ਵਾਸਤੇ ਮਨੋਰੰਜਨ ਦਾ ਇੰਤਜ਼ਾਮ ਕੀਤਾ ਅੱਜ ਤੱਕ ਕਿਸੇ ਹਕੂਮਤ ਨੇ ਇੱਦਾਂ ਦਾ ਕੰਜਰਖਾਨਾ ਤੁਹਾਡੇ ਵਾਸਤੇ ਕਦੇ ਨਹੀਂ ਕੀਤਾ ਜੋ ਅਸੀਂ ਕਰ ਰਹੇ ਹਾਂ ਅਤੇ ਇਸ ਕਰਕੇ ਮਹਿਸੂਸ ਹੈ ਵੈਸੇ
ਆ ਸਾਰਾ ਇਸਲਾਮੀ ਜਮਹੂਰੀਆ ਪਾਕਿਸਤਾਨ ਆ, ਫੌਜ ਪਾਕਿਸਤਾਨ ਦੀ ਅੱਲਾ ਦੀ ਫੌਜ ਆ। ਆ ਜਿਹੜੀ ਮਾਈ ਆ ਇਹਦਾ ਤਾਲੁਕ ਇਸਲਾਮੀ ਘਰਾਣੇ ਨਾਲ, ਬਹੁਤ ਮਜ਼ਹਬੀ ਘਰਾਣੇ ਨਾਲ ਹੈ। ਹਾਂ, ਲੇਕਿਨ ਆ ਜਿੰਨਾ ਕੰਜਰਖਾਨਾ ਸਾਰਾ ਹੋ ਰਿਹਾ, ਆ ਅਸਲ ਤਸਵੀਰ ਇਹਨਾਂ ਦੀ ਖੁੱਲ੍ਹ ਕੇ ਸਾਹਮਣੇ ਆ ਰਹੀ ਆ। ਔਰ ਆ ਖੁਸ਼ੀਆਂ ਕਾਹਦੀਆਂ ਮਨਾਈਆਂ ਜਾ ਰਹੀਆਂ, ਆ ਨਹੀਂ ਸਮਝ ਆ ਰਿਹਾ। ਜਾਂ ਤਾਂ ਵੀ ਪਾਕਿਸਤਾਨ ਦੇ ਸਾਰੇ ਕਰਜ਼ੇ ਮਾਫ ਹੋ ਗਿਆ, ਜਿਹਦੀ ਵਜ੍ਹਾ ਤੋਂ ਜਨਾਬ ਆ ਲਾਇਆ ਜਾ ਰਿਹਾ ਬਈ ਮਹਿੰਗਾਈ ਖਤਮ ਹੋ ਗਈ ਆ, ਹੈ ਜੀ, ਪੈਟਰੋਲ ਬਿਲਕੁਲ ਮੁਫਤ ਦੇ ਰਿਹਾ, ਬਿਜਲੀ ਦੇ ਯੂਨਿਟ ਵੀ ਮੁਫਤ ਜਾ ਰਿਹਾ। ਤਾਂ ਆ ਜਨਾਬ ਇਸ ਕਰਕੇ ਆ ਬਿਲਕੁਲ ਜਨਾਬ ਆ ਆਪਣਾ ਜਿਹੜਾ ਨਾ ਮਨੋਰੰਜਨ ਉਹ ਕੀਤਾ ਜਾ ਰਿਹਾ। ਕੀ ਖੁਸ਼ਖਬਰੀ ਹੈ, ਕੀ ਕਾਹਤੇ ਕੀਤਾ ਜਾ ਰਿਹਾ ਸਾਰਾ ਕੁਛ? ਬਾਬਾ ਜੀ ਕਹਿੰਦੇ ਉਹੀ ਯਾਰ ਆਵਾਮ ਨੂੰ ਆਰੇ ਲਾਉਣ ਵਾਸਤੇ ਕੀਤਾ ਜਾ ਰਿਹਾ, ਹੋਰ ਇਹਨਾਂ ਨੇ ਕਾਹਤੇ ਕਰਨਾ। ਬਾਕੀ ਉਹਦੀ ਤਸ਼ਹੀਰ ਜਿਹੜੀ ਹੈ ਨਾ ਉਹ ਵੀ ਹੁਣ ਕੀਤੀ ਜਾਏਗੀ ਇੱਥੇ ਵੀ। ਉਹ ਜਿਹੜਾ ਮਾਰਕਾ ਹੈ ਹੱਕ ਦਾ ਨਾਮ ਇਹਨਾਂ ਨੇ ਦਿੱਤਾ, ਹਾਂ, ਉਹਨੂੰ ਮਾਰਕਾ ਹੱਕ ਦੀ ਦਿੱਤੀ ਜਾਏਗੀ ਤਸ਼ਹੀਰ। ਮੈਂ ਕਿਹਾ ਬਾਬਾ ਜੀ ਮਾਰਕਾ ਹੱਕ ਦੀ ਤਾਂ ਘੱਟ, ਫੀਲਡ ਮਾਰਸ਼ਲ ਦੀ ਜ਼ਿਆਦਾ ਕੀਤੀ ਜਾਏਗੀ। ਫੀਲਡ ਮਾਰਸ਼ਲ ਹੀ ਅੱਗੇ ਪਿੱਛੇ ਤਾਂ ਨਜ਼ਰ ਆਏਗਾ, ਕਿਉਂਕਿ ਉਹ ਮੇਰਾ ਹਾਲ ਸਾਨੂੰ ਖਬਰ ਦਿੱਤੀ ਹੈ ਸ਼ਹਜ਼ਾਦ ਅਕਬਰ ਸਾਹਿਬ ਨੇ ਵੀ ਕਿ ਜਨਾਬ ਆ ਕਹਿ ਦਿੱਤਾ ਗਿਆ ਮੀਡੀਆ ਨੂੰ ਕਿ ਅਗਲਾ ਪੂਰਾ ਹਫ਼ਤਾ ਜਨਾਬ ਆ ਕੰਪੇਨ ਸ਼ੁਰੂ ਕਰ ਦਿਓ, ਹਰ ਮੀਡੀਆ 'ਤੇ ਫੀਲਡ ਮਾਰਸ਼ਲ ਦੀ ਤਸਵੀਰ ਨਜ਼ਰ ਆਉਣੀ ਚਾਹੀਦੀ ਆ। ਅਤੇ ਮਾਰਕਾ ਹੱਕ ਜਿਹੜਾ ਉਹਦੀਆਂ ਸਦਾਵਾਂ ਹਰ ਪਾਸੇ ਬੁਲੰਦ ਹੋ ਕੇ ਅਤੇ ਹਾਫਿਜ਼ ਜੀ ਜ਼ਿੰਦਾਬਾਦ ਦੇ ਨਾਅਰੇ ਲੱਗਣੇ ਚਾਹੀਦੇ ਨੇ। ਹਾਂ, ਆਹ ਸਾਰਾ ਕੁਛ ਤੁਸੀਂ ਹੁਣ ਦੇਖੋਗੇ ਉੱਥੇ ਮੀਡੀਆ 'ਤੇ। ਅਤੇ ਇੱਥੇ ਵੀ ਉਹੀ ਆ, ਆ ਕੰਜਰਖਾਨੇ ਤੋਂ ਬਾਅਦ ਤੁਹਾਨੂੰ ਦੱਸਿਆ ਜਾਏਗਾ ਕਿ ਅੱਲਾ ਦੀ ਜਿਹੜੀ ਫੌਜ ਹੈ ਬਾਬਾ ਜੀ ਕਹਿੰਦੀ ਯਾਰ ਅੱਲਾ ਮਾਫ ਕਰੇ, ਮੈਨੂੰ ਤਾਂ ਕਿਸੇ ਹੋਰ ਦੀ ਲੱਗਦੀ ਫੌਜ। ਬਾਬਾ ਜੀ ਕੀ? ਬਾਬਾ ਜੀ ਕਹਿੰਦੇ ਟਰੰਪ ਦੀ, ਕਿਉਂਕਿ ਟਰੰਪ ਦੀਆਂ ਹੀ ਖਿਦਮਤਾਂ ਹੋ ਰਹੀਆਂ ਅੱਜ ਕੱਲ੍ਹ, ਸਾਰੀ ਉਹਦੀ ਫੌਜ ਆ। ਅਤੇ ਉਹ ਹੋ ਸਕਦਾ ਕਿ ਇੱਥੇ ਉਹ ਜਿਹੜਾ ਨਾ ਪਰੇਡ ਵੀ ਸ਼ੁਰੂ ਕਰ ਦੇਣਾ, ਮਾਰਕਾ ਹੱਕ ਦੇ ਨਾਅਰੇ ਵੀ ਬੁਲੰਦ ਹੁੰਦੇ। ਮੈਚ ਮੂਚ ਤਾਂ ਕਿਧਰੇ ਗਿਆ ਖੈਰ। ਉਹ ਬਾਬਾ ਜੀ ਫਰਮਾਉਂਦੇ ਨੇ ਕਿ ਯਾਰ ਆ ਮੇਰਾ ਮਤਲਬ ਇੰਨੇ ਸ਼ੁਗਲ ਮਿਲੇ ਇੱਥੇ ਲੱਗ ਰਹੇ ਆ, ਅਤੇ ਇਹਦੇ 'ਚ ਡੀਜੇ ਵਾਲਾ ਬਾਬੂ ਬਿਲਕੁਲ ਹੀ ਗਾਇਬ ਆ ਯਾਰ, ਉਹਨੂੰ ਲੱਭੋ ਕਿੱਥੇ ਗਿਆ। ਉਹ ਸਮਝ ਨਹੀਂ ਆ ਰਹੀ ਕਿ ਯਾਰ ਕਮ ਸੇ ਕਮ ਸਾਹਮਣੇ ਤਾਂ ਆਵੇ ਕੋਈ, ਚਲੋ ਝੂਠ ਹੀ ਬੋਲਣਾ ਬੋਲੇ, ਚਲੋ ਸਾਹਮਣੇ ਤਾਂ ਹੈ ਵੀ ਸਾਡਾ ਮਨੋਰੰਜਨ ਤਾਂ ਜਿਹੜਾ ਉਹ ਡੀਜੇ ਵਾਲਾ ਬਾਬੂ ਕਰਦਾ। ਉਹ ਵੀ ਕਿੰਨੇ ਇਵੈਂਟ ਹੋ ਗੁਜ਼ਰੇ, ਕੀ ਕੁਛ ਹੋ ਗੁਜ਼ਰਿਆ ਇੱਥੇ, ਉਹ ਬਿਲਕੁਲ ਖਾਮੋਸ਼ ਆ, ਉਹ ਸਾਹਮਣੇ ਨਹੀਂ ਆ ਰਿਹਾ, ਕਿੱਥੇ ਗਿਆ ਬਾ, ਉਹਨੂੰ ਕੱਢੋ ਬਾਹਰ। ਮੈਂ ਬਾਬਾ ਜੀ ਉਹ ਡਰਿਆ ਪਿਆ ਡੀਜੇ। ਉਹ ਕਹਿੰਦਾ ਕਿ ਯਾਰ ਮੈਂ ਜਦੋਂ ਜਾਣਾ ਵਾ ਇਹ 2-2 ਹਫ਼ਤੇ ਮੇਰੀ ਛਤਰਵਾਲ ਨਹੀਂ ਰੁਕਦੀ, ਲੋਕੀ ਛੱਡਦੇ ਨਹੀਂ ਪਿੱਛਾ। ਉਹਨੇ ਹੁਣ ਇਨਕਾਰ ਹੀ ਕਰ ਦਿੱਤਾ, ਉਹ ਕਹਿੰਦਾ ਭਾਈ ਮੈਂ ਜਾਣਾ ਹੀ ਨਹੀਂ, ਨਾ ਮੈਂ ਕੋਈ ਪ੍ਰੈਸ ਕਾਨਫਰੰਸ ਕਰਨੀ ਆ ਨਾ। ਬਾਬਾ ਜੀ ਕਹਿੰਦੇ ਯਾਰ ਚਲੋ ਸਿਆਸਤ ਤੇ ਨਾ ਕਰੇ, ਇਹ ਜਿਹੜਾ ਕੰਜਰਖਾਨਾ ਹੋ ਰਿਹਾ ਫਿਰ ਸੈਲ ਦੇ ਵਿੱਚ ਉਹ ਕੰਜਰਖਾਨੇ 'ਤੇ ਆ ਕੇ ਕੋਈ 2 ਸ਼ਬਦ ਬੋਲ ਦੇਵੇ, ਦੱਸੇ ਆ ਕੇ ਕਿ ਵੀ ਆ ਕਿੱਦਾਂ ਦੀਆਂ ਫਨਕਾਰੀਆਂ ਉੱਥੇ ਹੋ ਰਹੀਆਂ। ਬਲਕਿ ਬਾਬਾ ਜੀ ਕਹਿੰਦੇ ਕਿ ਡੀਜੇ ਨੂੰ ਚਾਹੀਦਾ ਆ ਵੀ ਕੱਛਾ ਪਾ ਕੇ ਤੇ ਲਮਕ ਜਾਏ, ਗੁਬਾਰੇ ਨਾਲ ਲਮਕ ਜਾਏ ਉੱਥੇ। ਹਾਂ, ਉੱਥੇ ਸ਼ੋਅ ਪੇਸ਼ ਕਰੇ ਆਵਾਮ ਨੂੰ। ਦੇਖੋ ਆ ਦੇਖੋ, ਬਾਬਾ ਜੀ ਕਹਿੰਦੇ ਵੀ ਮੈਂ ਤਾਂ ਐਪਰੀਸ਼ੀਏਟ ਕਰਾਂਗਾ ਕਿ ਵੀ ਚਲੋ ਝੂਠੀ ਪ੍ਰੈਸ ਕਾਨਫਰੰਸ ਛੱਡ ਕੇ ਤੇ ਆ ਕਰਤਬ ਦਿਖਾਏ। ਮੈਂ ਕਿਹਾ ਬਾਬਾ ਜੀ ਉਹ ਕੀ ਜੋਕਰ ਕਰਤਬ ਧੰਨ। ਬਾਬਾ ਜੀ ਕਹਿੰਦੇ ਚਲੋ ਯਾਰ ਮਹਿਸੂਸ ਕਰਾਏ ਲੋਕਾਂ ਨੂੰ ਯਾਰ ਕੁਛ। ਮੇਰਾ ਮਤਲਬ ਹੈ ਕਿ ਬਿਲਕੁਲ ਗਾਇਬ ਹੋਇਆ ਸੀ ਤਾਂ ਉਹਨੂੰ ਮਿਸ ਕਰ ਰਹੇ ਹਾਂ ਵੀ ਦੇਖੋ ਯਾਰ ਡੀਜੇ ਵਾਲਾ ਬਾਬੂ ਦਾ ਕੋਈ ਇੱਥੇ ਕੋਈ ਜਾਣਨ ਵਾਲਾ ਦੇਖ ਰਿਹਾ ਅਤੇ ਯਾਰ ਉਹਨੂੰ ਦੱਸੋ ਯਾਰ ਅਸੀਂ ਉਹਨੂੰ ਬਹੁਤ ਮਿਸ ਕਰ ਰਹੇ, ਖਾਸ ਤੌਰ 'ਤੇ ਬਾਬਾ ਜੀ ਤਾਂ ਬਹੁਤ ਹੀ ਮਿਸ ਕਰ ਰਹੇ। ਬਾਬਾ ਜੀ ਕਹਿੰਦੇ ਉਹ ਜਿਹੜਾ ਝੂਠਾਂ ਦੀ ਪੰਡ ਲੈ ਕੇ ਆਉਂਦਾ ਸੀ, ਜਦ ਬਾਬਾ ਜੀ ਨੇ ਗਾਣਾ ਵੀ ਨਹੀਂ ਗਾਇਆ, ਕਿੰਨੀ ਅਰਸਾ ਹੀ ਹੋ ਗਿਆ ਕਿ ਅੱਜ ਫਿਰ ਡੀਜੇ ਵਾਲਾ ਬਾਬੂ ਆਇਆ ਹੈ, ਝੂਠਾਂ ਦੀ ਪੰਡ ਆਪਣੇ ਨਾਲ ਲਿਆਇਆ ਹੈ। ਦੇਖੋ ਉਹਨੂੰ ਕੱਢੋ ਯਾਰ ਬਾਹਰ, ਉਹਦੇ ਕੋਲ ਕੋਈ ਪ੍ਰੈਸ ਕਾਨਫਰੰਸ ਕਰਵਾਓ, ਨਹੀਂ ਤਾਂ ਬਾਬਾ ਜੀ ਗੱਲ ਠੀਕ ਆ ਉਹਨਾਂ ਦੀ ਕਿਹਾ, ਇਹ ਦੇਖੋ ਕੋਈ ਕਰਤੱਵ ਵੀ ਕਰਵਾਓ। ਅੱਜ ਜਿੱਦਾਂ ਉਹ ਜਿਹੜੀ ਆਪਣਾ ਹੋਰ ਪਰੀ ਉੱਥੇ ਝੂਲ ਰਹੀ ਆ ਗੁਬਾਰਿਆਂ ਨਾਲ, ਇਹ ਵੀ ਝੂਲੇ। ਮੈਂ ਕਹਿੰਦੀ ਬਾਬਾ ਜੀ ਉਹ ਕਿਸੇ ਹੋਰ ਚੀਜ਼ ਨਾਲ ਝੂਲ ਰਿਹਾ। ਬਾਬਾ ਜੀ ਯਾਰ ਉਹ ਬਾਂਦਰ ਕੀ ਗੱਲ ਕਰ। ਮੈਂ ਕਿਹਾ ਨਹੀਂ ਮੇਰਾ ਮਤਲਬ ਯਾਰ ਉਹ ਮਸਰੂਫ ਨੇ ਨਾ, ਮਾਰਕਾ ਹੱਕ ਹੁਣ ਪਿੱਛੋਂ ਰਹਿ ਕੇ ਉਹ ਸਾਰੇ ਆਪਣੇ ਜਿੰਨੇ ਵੀ ਚੇਲੇ ਚਮਾਟੇ ਆ ਜਿੰਨੇ ਵੀ 50 ਬਗੈਰਤ ਬੇਸ਼ਰਮ ਲਾਂਤੀ ਕਿਰਦਾਰ ਨੇ, ਇਹ ਉਹਨਾਂ ਨੂੰ ਹੈਂਡਲ ਕਰ ਰਿਹਾ ਪਿੱਛੋਂ। ਉਹਨਾਂ ਨੂੰ ਕਹਿ ਰਿਹਾ ਕਿ ਤੁਸੀਂ ਜਾਓ, ਤੁਸੀਂ ਛਿੱਤਰ ਖਾਓ, ਮੇਰੇ ਕੋਲ ਨਹੀਂ ਖਾ ਹੁੰਦੇ ਨੇ, ਮੈਂ ਖਾ ਲਏ ਆਪਣੇ ਹਿੱਸੇ ਦੇ ਜਿੰਨੇ ਕਰਨੇ ਸੀਗੇ। ਹਾਂ, ਬਾਬਾ ਜੀ ਕਹਿੰਦੇ ਯਾਰ ਦੇਖੋ ਯਾਰ ਫੀਲਡ ਮਾਰਸ਼ਲ ਨੂੰ ਕਹੋ ਕਿ ਬਈ ਜੇ ਨਹੀਂ ਆਉਂਦਾ ਸਾਹਮਣੇ ਤਾਂ ਕਿਸੇ ਹੋਰ ਨੂੰ ਲੈ ਆਓ। ਮੈਂ ਕਿਹਾ ਹੋਰ ਇੱਥੇ ਕਿਹਨੂੰ ਲੈਣ ਡੀਜੇ ਦੀ ਜਗ੍ਹਾ 'ਤੇ?
ਬਾਬਾ ਜੀ ਕਹਿੰਦੇ ਯਾਰ ਇੱਥੇ ਕੋਈ ਅੱਛੀ ਜਿਹੀ ਹਸੀਨਾ ਲੈ ਕੇ ਆਓ। ਇਸ ਅੱਛੀ ਜਿਹੀ ਹਸੀਨਾ ਕੌਣ? ਮੇਰਾ ਮਤਲਬ ਤੁਸੀਂ ਕਹਿਣਾ ਡੱਡੂ ਲੈ ਆਓ। ਡੱਡੂ DG ISPR ਬਣ ਗਿਆ ISPR। ਬਾਬਾ ਜੀ ਕਹਿੰਦੇ ਨਹੀਂ ਡੱਡੂ ਨਹੀਂ, ਚਲੋ ਉਹਨੂੰ ਵੀ ਬਣਾਉਂਦੇ ਤੇ ਮੈਨੂੰ ਇਤਰਾਜ਼ ਕੋਈ ਨਹੀਂ, ਉਹ ਕਿਉਂਕਿ ਬੋਲਦਾ ਵੀ ਝੂਠ। ਬਾਬਾ ਜੀ ਕਹਿੰਦੇ ਇੱਥੇ ਪੋਲੀ ਲਿਆ ਕੇ ਰੱਖੋ, ਉਸ ਨਾਲ ਭੰਬੀਰੀ। ਹਾਂ ਉਹ ਭੰਬੀਰੀ ਜਿਹੜੀ ਹੈ ਨਾ ਉਹ ਵੀ ਝੂਠ ਬੋਲਦੀ ਬਿਲਕੁਲ ਇਹਦੇ ਵਾਂਗੂ ਤੀਜੇ ਵਾਂਗੂ। ਬਈ ਕੋਈ ਨਾ ਕੋਈ ਧਿਆਨ ਨਾ ਵਰਦੀ ਵਰਦੀ ਪਵਾ ਕੇ ਨੂੰ ਲੈ ਆਓ। ਹਾਂ ਤੇ ਬਾਬਾ ਜੀ ਕਹਿੰਦੇ ਯਾਰ ਅਸੀਂ ਉਹਨੂੰ ਦੱਸੋ ਉਹਨੂੰ ਕਿ ਮਿਸ ਕਰ ਰਹੇ ਸਾਰੇ, ਤਾਂ ਸਾਹਮਣੇ ਨਿਕਲ ਕੇ ਆ ਬਾਹਰ, DJ ਤੇਰਾ ਇੰਤਜ਼ਾਰ ਕਰ ਰਹੇ ਸਨ। ਮੈਂ ਕਿਹਾ ਬਾਬਾ ਜੀ ਆਏਗਾ DJ ਆਏਗਾ 9 ਮਈ ਵਾਲੇ ਦਿਨ ਆਏਗਾ। ਹਾਂ ਕਿਉਂਕਿ ਤੁਹਾਨੂੰ ਪਤਾ ਕਿ ਉਹ ਉਰਸ ਮੁਬਾਰਕ ਵੀ ਆ, ਤੇ ਉਰਸ ਮੁਬਾਰਕ ਤੇ DJ ਆਏਗਾ ਆਪਣਾ ਧੋਤੀ ਲਾਚਾ ਕੁਰਤਾ ਪਾ ਕੇ, ਨਾਲ ਢੋਲ ਵੀ ਲਿਆਏਗਾ ਤੇ ਚਾਦਰ ਚੜਾਉਣ ਆਏਗਾ। ਦਨ ਆ ਕੇ ਉੱਥੇ ਜਿਹੜਾ ਨਾ ਚਾਦਰ ਚੜਾਏਗਾ। ਬਾਬਾ ਜੀ ਕਹਿੰਦੇ ਧੋਤੀ ਨੂੰ ਚੜਾ ਦੇ। ਮੈਂ ਕਿਹਾ ਨਹੀਂ ਧੋਤੀ ਤੇ ਆਪ ਪਾ ਕੇ ਆਏ। ਬਾਬਾ ਜੀ ਕਹਿੰਦੇ ਇਹਦਾ ਕੀ ਪਤਾ ਲੱਗ ਗਿਆ, ਖੋਲ ਕੇ ਉਹੀ ਚੜਾ ਦੇ। ਚਾਦਰ ਮੈਂ ਭੁੱਲਾਂ ਜਿਹੜਾ 9 ਮਈ ਵਾਲਾ ਦਰਬਾਰ ਹੈ ਇਹਦੇ ਤੇ ਮੈਂ ਧੋਤੀ ਚੜਾ ਦੂੰਗਾ। ਬਹਰਹਾਲ ਉਹ ਉਹਨੂੰ ਮਿਸ ਕੀਤਾ ਜਾ ਰਿਹਾ ਯਾਰ, ਸਾਰੇ ਉਹਨੂੰ ਮਿਸ ਕਰ ਰਹੇ, ਤੁਸੀਂ ਵੀ ਮਿਸ ਕਰ ਰਹੇ ਹੋਵੋਗੇ। ਹਾਂ ਪਤਾ ਨਹੀਂ ਕਿੱਥੇ ਬਿਲਕੁਲ ਹੀ ਗਿਆ। ਸ਼ਾਇਦ ਉਹਨੂੰ ਰੋਕਿਆ ਹੋਏ ਕਿ ਯਾਰ ਤੂੰ ਜਦੋਂ ਜਾਣਾ ਨਾ ਆਪ ਵੀ ਗਾਣਾ ਖਾਣਾ ਤੇ ਸਾਨੂੰ ਵੀ ਪਾਉਣਾ ਤੇ ਫੀਲਡ ਮਾਰਸ਼ਲ ਨੇ ਵੀ ਪਾਉਣਾ। ਇਸ ਕਰਕੇ ਤੇਰੀ ਮਿਹਰਬਾਨੀ ਆ, ਤੂੰ ਚੁੱਪ ਕਰਕੇ ਬੈਠਾ ਰਹਿ, ਬਾਹਰ ਨਹੀਂ ਨਿਕਲਣਾ। ਸ਼ਾਇਦ ਜ਼ਬਰਦਸਤੀ ਉਹਨੂੰ ਰੋਕਿਆ ਹੋਵੇ, ਇੱਦਾਂ ਹੀ ਹੋ ਸਕਦਾ, ਮੈਨੂੰ ਤਾਂ ਲੱਗਦਾ। ਅਤੇ ਉਹਦੇ ਬਾਅਦ ਜਨਾਬ ਆਪਣਾ ਲੋਕਲ ਜਿਹੜੀ ਨਿਊਜ਼ ਆ ਸਾਡੀ ਪਾਕਿਸਤਾਨ ਦੀ, ਹਾਂ ਲੋਕਲ ਸਾਡੇ ਤੁਹਾਨੂੰ ਪਤਾ ਜਈਦ ਜਿਹੜੇ ਸਾਡੇ ਸਹਾਫੀ ਨੇ ਉਹ ਸਾਨੂੰ ਖਬਰਾਂ ਦੇ ਰਹੇ। ਖਾਸ ਤੌਰ 'ਤੇ ਜਿਹੜਾ ਜੇਦਾ ਕੰਜਰ ਆ ਕੁਝ ਦਿਨ ਪਹਿਲੇ ਕਿਹਾ ਸੀਗਾ ਕਿ ਵੀ 24 ਘੰਟਿਆਂ 'ਚ ਬੜਾ ਵੱਡਾ ਮੁਆਹਿਦਾ ਜਿਹੜਾ ਨਾ ਉਹ ਹੋਣ ਵਾਲਾ ਪਾਕਿਸਤਾਨ ਦੇ ਵਿੱਚ। ਟਰੰਪ ਵੀ ਆ ਰਿਹਾ ਅਤੇ ਜਨਾਬ ਆਪਣਾ ਕੀ ਨਾਂ ਲੈਂਦਾ ਫਰਾਂਸ ਦਾ ਸਦਰ ਵੀ ਆ ਰਿਹਾ, UK ਦਾ ਵੀ ਆ ਰਿਹਾ, ਤੈਯਿਬ ਅਰਦੋਗਾਨ। 24 ਘੰਟਿਆਂ 'ਚ ਇੱਥੇ ਤੁਸੀਂ ਦੇਖੋਗੇ ਕਿ ਜਨਾਬ ਉਹ 24 ਘੰਟੇ ਗੁਜ਼ਰੇ ਉਹਨੇ ਵੀ 36 ਘੰਟੇ ਹੋ ਗਏ। ਹਾਂ ਹੁਣ ਜੇ ਦੇਖੋ ਕੋਈ ਬੰਦਾ ਪੁੱਛੇ ਕਿ ਜਿਹਦੇ ਚੰਗੜ ਜਿਹਦੇ ਕੰਜਰ ਕੀ ਬਕਵਾਸ ਮਾਰੀ, ਲੇਕਿਨ ਜਿੱਦਾਂ ਅੱਜ ਕੱਲ੍ਹ ਸਮਝੋ ਬਾਹਰ ਆ, ਹਰ ਰੋਜ਼ ਇੱਕ ਚਵਲ ਮਾਰ ਰਿਹਾ। ਹੁਣ ਨਵੀਂ ਚਵਲ ਉਹਦੀ ਕੀ ਹੈ ਜਨਾਬ, ਤਾਂ ਉਹਦੀ ਬਿਲਕੁਲ ਫਾਰਗ ਹੋ ਗਈ ਖਬਰ। ਅਤੇ ਦੂਜੀ ਜਿਹੜੀ ਚਵਲ ਉੱਥੇ ਮਾਰੀ ਹੈ ਹੁਣ ਉਹ ਕਹਿੰਦਾ ਜੀ ਆਪਣਾ ਬਿਜਲੀ ਦਾ ਜਿਹੜਾ ਕੰਮ ਹੈ ਨਾ ਪਾਕਿਸਤਾਨ 'ਚ ਸ਼ੋਰਟੇਜ ਹੋ ਰਹੀ ਆ, ਇਹ ਸਿਆਪਾ ਕਹਿੰਦਾ ਕਿ ਸਾਰਿਆਂ ਵਜ੍ਹਾ ਇਹਦੀ ਹੋ ਰਹੀ ਹੈ ਕਿ ਪਾਕਿਸਤਾਨ 'ਚ 18 ਕਰੋੜ ਮੋਬਾਇਲ ਫੋਨ ਨੇ। ਉਹ ਕਹਿੰਦਾ 18 ਕਰੋੜ ਮੋਬਾਇਲ ਫੋਨ ਅਤੇ 18 ਕਰੋੜ ਹੀ ਫੋਨ ਦੇ ਚਾਰਜਰ ਨੇ। ਹੁਣ ਉਹ ਚਾਰਜ ਹੁੰਦੇ ਆ, ਉਹ ਬਿਜਲੀ ਖਾਂਦੇ ਆ। ਹਾਂ ਇਹ ਹੁਕੂਮਤ ਨੂੰ ਸੋਚਣਾ ਚਾਹੀਦਾ ਸੀ, ਇਹ ਪਾਬੰਦੀ ਇਹਦੇ 'ਤੇ ਲਾ ਦੇਣੀ ਚਾਹੀਦੀ ਸੀ ਕਿ ਬਈ ਫੋਨ ਨਹੀਂ ਕੋਈ ਲੱਗ ਜਾਵੇ ਬਿਜਲੀ ਵਿੱਚ ਆਉਂਦੇ। ਹਾਂ ਉਹ ਫਿਰ ਕਹਿੰਦਾ ਕਿ ਨਾ ਉਹ ਚਾਰਜਰ ਜਿਹੜੇ ਲੱਗੇ ਰਹਿੰਦੇ ਆ ਹਾਂ ਉਹ ਬਿਜਲੀ ਖਾਏ, ਉਹ ਵੀ ਇੰਨੀ ਬਿਜਲੀ ਖਾ ਜਾਂਦੇ ਚਾਰਜਰ। ਹਾਂ ਯਾਰ ਕੀ ਹੋ ਗਿਆ ਯਾਰ, ਜੇਦਾ ਬਿਲਕੁਲ ਹੀ ਪਾਗਲ ਹੀ ਹੋ ਗਿਆ, ਜੇਦੇ ਦਾ ਸਦਾਈ ਹੋ ਗਿਆ, ਪਤਾ ਨਹੀਂ ਕੀ ਹੋਇਆ ਜੇਦੇ ਨੂੰ। ਬਾਬਾ ਜੀ ਕਹਿੰਦੇ ਚਰਸ ਪੀਲੀ ਹੋਣੀ ਆ, ਹੋਰ ਕੀ। ਪਹਿਲੇ ਕੁਸ਼ਤਾ ਖਾ ਲੈਂਦਾ ਸੀਗਾ ਆਪਣੇ ਅਤੇ ਇੱਦਾਂ ਦੀਆਂ ਗੱਲਾਂ ਕਰਦੇ ਸੀ। ਹੁਣ ਆਪਣਾ ਕੁਸ਼ਤਾ ਨੁਕਸਾਨਦੇਹ ਆ, ਉਹ ਖਾ ਵੀ ਨਹੀਂ ਸਕਦਾ, ਬਣਾਉਣਾ ਵੀ ਖਤਮ ਕਰਤਾ। ਹੁਣ ਚਰਸ 'ਤੇ ਲੱਗਾ ਬਾਬਾ ਜੀ ਕਹਿੰਦੇ ਉਹ ਪੀ ਕੇ ਅਤੇ ਇੱਦਾਂ ਦੀ ਬਕਵਾਸ ਜਿਹੜੀ ਉਹ ਕਰਦਾ, ਜੇ ਤਾਂ ਲਾਹਨਤਾਂ ਵਸੂਲ ਕਰਦਾ, ਹੋਰ ਕੁਛ ਨਹੀਂ ਗਾ। ਉਹ ਹੁਣ ਤੁਹਾਡੇ ਸਾਹਮਣੇ ਇੱਕ ਇੰਟਰਨੈਸ਼ਨਲ ਖਬਰ ਵੀ ਰੱਖ ਦਈਏ ਕਿ ਬਈ ਇੱਕ ਬੰਦੇ ਨਾਲ ਹੱਥ ਹੋ ਗਿਆ। ਉਹ ਕੋਈ ਬੰਦਾ ਉਹਨੇ ਜਨਾਬ ਕੋਈ ਆਪਣਾ ਕਿਤੇ ਔਨਲਾਈਨ ਲੱਗਾ ਸੀਗਾ ਗੇਮ ਕਿਤੇ ਆਪਣਾ ਹਿਸਾਬ ਕਿਤਾਬ ਲਾਉਣ, ਅਤੇ ਉਹ ਇੱਕ ਰਸ਼ੀਅਨ ਜਿਹੜੀ ਆਪਣਾ ਔਰਤ ਆ ਉਹਦੇ ਨਾਲ ਕੋਈ ਉਹਦਾ ਕੋਈ ਹਿਸਾਬ ਕਿਤਾਬ ਲੱਗ ਗਿਆ ਅਤੇ ਉਹ ਕਹਿਣ ਲੱਗਾ ਜਿਹਨੂੰ ਗੱਲਾਂ ਬਾਤਾਂ ਹੋ ਗਈਆਂ, ਪਿਆਰ ਮੁਹੱਬਤ ਵੱਧ ਗਿਆ ਅਤੇ ਉਹਨਾਂ ਨੇ ਜਨਾਬ ਮੁਲਾਕਾਤ ਦਾ ਕੋਈ ਸਿਸਟਮ ਕੀਤਾ ਅਤੇ ਕਹਿੰਦੇ ਚਲੋ ਜੀ ਮੁਲਾਕਾਤ ਕਰੀਏ। ਉਹ ਫਿਰ ਮੁਲਾਕਾਤ ਕੀਤੀ, ਉਹ ਹੋਟਲ ਸ਼ੋਟਲ ਉਹਨੇ ਕੋਈ ਬੁੱਕ ਕਰਾਇਆ ਹੋਇਆ ਸੀਗਾ। ਮੁਲਾਕਾਤ ਇੱਦਾਂ ਦੀ ਹੁੰਦੀ ਇਹਨਾਂ ਦੀ ਯਾਰ। ਬਾਬਾ ਜੀ ਕਹਿੰਦੇ ਅੱਜ ਕੱਲ੍ਹ ਸਾਰੇ ਪਾਸੇ ਇੱਦਾਂ ਦੀ ਹੁੰਦੀ। ਅਤੇ ਉਹ ਜਨਾਬ ਜਦੋਂ ਹੀ ਉਹ ਆਪਣਾ ਆਈ ਆ ਅਤੇ ਆ ਕੇ ਉਹਨੇ ਇੱਕ ਦੂਜੇ ਨੂੰ ਮਿਲੇ ਅਤੇ ਦੇਖ ਕੇ ਅਤੇ ਆਪਣਾ ਬਾਹਰ ਸੈਰ ਸੁਰ ਵੀ ਕਰਨ ਗਏ। ਅਤੇ ਉਹ ਫਿਰ ਉਹਨੂੰ ਥੋੜ੍ਹਾ ਜਿਹਾ ਸ਼ੱਕ ਜਿਹਾ ਹੋਇਆ ਕਿ ਯਾਰ ਅਸਲ 'ਚ ਖਾਤੂਨ ਜਿਹੜੀ ਆ ਇਹ ਹੈ ਕੌਣ ਜਿਹਦੇ ਨਾਲ ਮੈਂ ਇਸ਼ਕ ਮੁਹੱਬਤ ਦੀਆਂ ਪੀਂਘਾਂ ਪਾ ਰਿਹਾ। ਉਹਨੂੰ ਥੋੜ੍ਹਾ ਜਿਹਾ ਸ਼ੱਕ ਜਿਹਾ ਹੋਇਆ, ਕੋਈ ਸ਼ੱਕ ਵਾਲੀ ਗੱਲ ਹੋਣੀ ਹੈ। ਉਹ ਗਿਆ ਜਨਾਬ ਜਾ ਕੇ ਉਹਨੇ ਉਹ ਖਾਤੂਨ ਦਾ ਜਿਹੜਾ ਨਾ ਪਾਸਪੋਰਟ ਕਮਰੇ 'ਚੋਂ ਉਹ ਉਹਨੇ ਕੱਢਿਆ ਵਿੱਚੋਂ ਅਤੇ ਉਹ ਚੈੱਕ ਕੀਤਾ ਅਤੇ ਉਹ ਖਾਤੂਨ ਜਿਹੜੀ ਆਪਣੇ ਆਪ ਨੂੰ ਕਹਿੰਦੀ ਸੀ ਰਸ਼ੀਅਨ ਖਾਤੂਨ, ਉਹ ਕਿੱਥੇ ਦੀ ਨਿਕਲੀ ਜਨਾਬ, ਬਲਕਿ ਹੈ ਨਿਕਲੀ ਨਹੀਂ, ਉਹਦੇ ਨਾਲ ਹੱਥ ਹੋ ਗਿਆ, ਉਹ ਮੁੰਡਾ ਨਿਕਲਿਆ।
ਉਹ ਅਬਦੁਲ ਵਹੀਦ ਨਿਕਲਿਆ ਮੇਰਾ ਖਿਆਲ। ਉਹ ਹਰਾਮ ਤਾਜਿਕਸਤਾਨ ਦਾ ਮੈਂ ਨਿਕਲਿਆ, ਕੋਈ ਕੁਰਗਿਸਤਾਨ ਦਾ, ਇੱਦਾਂ ਦਾ। ਉਹ ਹੁਣ ਐਡਾ ਵੱਡਾ ਹੱਥ ਹੋ ਗਿਆ ਉਹਦੇ ਨਾਲ। ਉਹ ਹੁਣ ਖੜਾ ਤੇ ਉਹ ਕਹੀ ਜਾ ਰਿਹਾ ਯਾਰਾ ਕੀ ਹੋਇਆ ਮੇਰੇ ਨਾਲ, ਯਾਰਾ ਕੀ ਜਾਤੀ ਆ ਕੀ ਹੋਈ ਜਾ ਰਿਹਾ। ਪਾਸਪੋਰਟ ਤੇ ਉਹ ਮੁੰਡਾ ਵਾ, ਉਹ ਵੀ ਅਬਦੁਲ ਵਰੀਫ ਨਾਮ ਹੈ, ਪਤਾ ਨਹੀਂ ਇੱਦਾਂ ਦਾ ਕੋਈ ਨਾਮ ਹੈ ਉਹਦਾ। ਤੇ ਉਹ ਜਨਾਬ ਉਹਨੇ ਪਿੱਠ ਸਿਆਪਾ ਪਾਇਆ ਹੋਇਆ ਉੱਥੇ, ਕਿਆ ਮੇਰੇ ਨਾਲ ਹੱਥ ਹੋ ਗਿਆ। ਦੇਖੋ ਇੱਦਾਂ ਦੇ ਗੱਲ ਜਿਹੜੇ, ਇੱਦਾਂ ਦੇ ਰੌਲੇ ਜਿਹੜੇ ਅੱਜ ਕੱਲ੍ਹ ਬਹੁਤ ਆ। ਇਸ ਕਰਕੇ ਤੁਸੀਂ ਵੀ ਇhtiyat ਕਰਿਆ ਕਰੋ। ਫੋਨ 'ਤੇ ਯਾਰੀਆਂ ਦੋਸਤੀਆਂ ਜਿਹੜੀਆਂ ਨੇ ਨਾ, ਉਹ ਬਹੁਤ ਔਖੀਆਂ, ਪਤਾ ਨਹੀਂ ਲੱਗਦਾ ਅੱਗੇ ਕੌਣ ਅਸਰ ਲੱਗੇ, ਕਹਾਣੀ ਕੁਝ ਹੋਰ ਹੋਈ ਪਈ ਅੱਗੇ। ਇਸ ਕਰਕੇ ਇhtiyat ਜ਼ਰੂਰੀ ਆ। ਹਾਂ ਬਾਬਾ ਜੀ ਕਹਿੰਦੇ ਯਾਰ ਇਹ ਤਾਂ ਬਹੁਤ ਹੀ ਬੁਰੀ ਹੋਈ ਉਹਦੇ। ਮੈਂ ਕਿਹਾ ਹਾਂਜੀ ਇੰਤਹਾਈ ਬੁਰੀ ਹੋਈ। ਉਹਨੇ ਪੈਸਾ ਪੂਹਾ ਵੀ ਚੰਗਾ ਬੜਾ ਖਰਚ ਕੀਤਾ ਉਹਦੇ 'ਤੇ, ਟਿਕਟ ਟੁਕਟ ਵੀ ਲਾਈ ਉਹਦੀ, ਸਾਰਾ ਬੁੱਕ ਸ਼ੁੱਕ ਵੀ ਕਰਾਇਆ ਉਹਨੂੰ, ਨਾਲ ਜਨਾਬ ਤੋਹਫੇ ਤਾਹਫ ਵੀ ਲੈ ਕੇ ਦਿੱਤੇ, ਤਾਂ ਕਾਰਡ ਵੀ ਰੀਚਾਰਜ ਕਰਵਾਏ ਅਗਲੇ ਨੇ। ਤੇ ਐਂਡ 'ਚ ਉਹ ਆ ਦੇਖੋ ਉਹ ਅਬਦੁਲ ਵਹੀਦ ਨਿਕਲਿਆ। ਯਾਰ ਜ਼ਿਆਦਤੀ ਹੋਈ ਇਸ ਬੰਦੇ ਨਾਲ। ਮੈਂ ਜਿਹੜਾ ਨਾ ਇਹਦੀ ਪੁਰਜ਼ੋਰ ਮੁਜ਼ੰਮਤ ਕਰਦਾ, ਇੱਦਾਂ ਦੇ ਕੰਮ ਨਹੀਂ ਕਰਨੇ ਚਾਹੀਦੇ, ਬਹੁਤ ਔਖਾ ਕੰਮ ਆ। ਮੈਂ ਕਿਹਾ ਬਾਬਾ ਜੀ ਤੁਸੀਂ ਵੀ ਇhtiyat ਕਰਿਆ। ਬਾਬਾ ਜੀ ਕਹਿੰਦੇ ਮੈਂ ਇੱਦਾਂ ਦਾ ਗੰਦ ਮਾਰਦਾ ਹੀ ਨਹੀਂ, ਮੈਂ ਇੱਦਾਂ ਦੀ ਚੀਜ਼ ਲੱਭਦੇ। ਮੈਂ ਕਿਹਾ ਬਾਬਾ ਜੀ ਹੋ ਸਕਦਾ ਕਿ ਡੱਡੂ ਵਿੱਚੋਂ ਕੁਝ ਹੋਰ ਹੋਵੇ, ਪਤਾ ਲੱਗੇ ਡੱਡੂ ਅਬਦੁਲ ਗਫੂਰ ਨਿਕਲਿਆ ਵਿੱਚ। ਤੁਸੀਂ ਕੀ ਕਰੋਗੇ? ਬਾਬਾ ਜੀ ਕਹਿੰਦੇ ਅੱਲਾ ਨਾ ਕਰੇ, ਇਹ ਨਹੀਂ ਹੋ ਸਕਦਾ। ਮੈਂ ਬਾਬਾ ਜੀ ਕੁਛ ਵੀ ਮੁਮਕਿਨ ਆ, ਪਤਾ ਨਹੀਂ ਲੱਗਦਾ ਪਿਆ ਅੱਜ ਕੱਲ੍ਹ ਦੌਰ ਹੀ ਇੱਦਾਂ ਦਾ।